अस्सलाम वालेकुम। मैं ਤੁਹਾਡਾ ਲੱਕੀ ਭਾਈ ਆਪਣੀ ਜਾਤੀ ਚੈਨਲ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ। ਅੱਜ ਮੈਂ ਉੱਥੇ ਬੈਠਾ ਆਪਣੀ ਜ਼ਮੀਨ ਤੇ ਬੈਠੇ ਬੈਠੇ ਮੈਨੂੰ ਯਾਦ ਆ ਗਿਆ ਇੱਕ ਵਾਕਿਆ ਛੋਟਾ ਜਿਹਾ ਕਿ ਥੋੜਾ ਅਰਸਾ ਪਹਿਲੇ ਨਾ ਜਦੋਂ ਨਾ ਉੱਥੇ ਮਿੱਠੇ ਵਗੈਰਾ ਲੱਗੇ ਹੋਏ ਸੀ ਤੇ ਅਮਰੂਦ ਲੱਗੇ ਹੋਏ ਸੀ ਬਾਗ, ਯਾਨੀ ਕਿ ਆਪਣੀ ਜੋਬਨ ਤੇ ਉਸ ਟਾਈਮ ਫਲ ਲੱਗਾ ਹੋਇਆ ਸੀ ਤੇ ਬੰਦਾ ਇੱਕ ਸੀਗਾ ਇੱਥੇ, ਉਹਨੇ ਨਾ ਰੋਜ਼ ਤੋੜ ਕੇ ਲੈ ਜਾਣਾ। ਮੈਂ ਹੈਰਾਨ ਪਰੇਸ਼ਾਨ ਹੋਣਾ ਕਿ ਕੌਣ ਤੋੜ ਕੇ ਲੈ ਜਾਂਦਾ, ਇੱਕ ਦਿਨ ਦੇਖ, 2 ਦਿਨ ਦੇਖ। ਮੇਰਾ ਰੋਜ਼ ਚੱਕਰ ਤਾਂ ਨਹੀਂ ਸੀ ਹੁੰਦਾ, ਦੂਸਰੇ ਤੀਸਰੇ ਦਿਨ ਜਾਂ ਚੌਥੇ ਦਿਨ ਹੋਣਾ ਜਦੋਂ ਆਣ ਕੇ ਦੇਖਣਾ ਕਿ ਚੀਜ਼ ਨਾ ਹੋਣੀ। ਉਹ ਇੱਕ ਦਿਨ ਮੈਂ ਜਾਂਦਾ ਬੰਦੇ ਨੂੰ ਤੋੜਦੇ ਦੇਖ ਲਿਆ, ਠੀਕ ਹੈ ਨਾ, ਦੇਖ ਲਿਆ। ਮੁੜ ਕੇ ਇੱਥੇ ਸਾਡੇ ਇੱਕ ਪਿੰਡ ਦਾ ਬੰਦਾ ਵਾ, ਮੋਤਬਰ ਬੰਦਾ ਜਿਹਨੂੰ ਕਿ ਉਹਦੇ ਕੋਲ ਮੈਂ ਗਿਆ। ਮੈਂ ਉਹਨੂੰ ਜਾ ਕੇ ਕਿਹਾ ਕਿ ਫਲਾਨਾ ਬੰਦਾ ਯਾਰ ਮੇਰੇ ਬਾਗ 'ਚ ਨਾ ਤੋੜ ਕੇ ਲੈ ਕੇ ਆਂਦਾ, ਮਿੱਠੀ ਵੀ ਤੋੜ ਕੇ ਲੈ ਗਿਆ ਵਾ ਤੇ ਅਮਰੂਦ ਵੀ ਤੋੜ ਕੇ ਲੈ ਗਿਆ। ਉਹਨੂੰ ਬੁਲਾ ਲਿਆ, ਉਹਨੇ ਬੁਲਾ ਕੇ ਉਹਨੂੰ ਪੁੱਛਿਆ ਕਿ ਹਾਂ ਵੀ ਤੂੰ ਤੋੜੇ? ਕਹਿੰਦੇ ਹਾਂ ਮੈਂ ਤੋੜੇ ਆ, ਅਤੇ ਮੈਂ ਨਾ ਬੱਚਿਆਂ ਵਾਸਤੇ ਮੇਰੇ ਚੰਗੇ ਲੱਗੇ ਅਤੇ ਬੱਚਿਆਂ ਵਾਸਤੇ ਲੈ ਕੇ ਚਲਾ ਗਿਆ। ਮੈਂ ਉਹਨੂੰ ਇੱਕੋ ਗੱਲ ਕਹੀ, ਮੈਂ ਕਿਹਾ ਯਾਰ ਬੱਚਿਆਂ ਵਾਸਤੇ ਮੈਂ ਆਪਣੇ ਬੱਚਿਆਂ ਵਾਸਤੇ ਨਹੀਂ ਲਾਏ, ਸਮਝ ਲੱਗੀ ਨਾ। ਮੈਂ ਕਿਹਾ ਇੱਥੇ ਲੱਖਾਂ ਰੁਪਈਆ ਲੱਗ ਗਿਆ ਇਸ ਚੀਜ਼ 'ਤੇ ਕਿ ਮੈਂ ਆਪਣੇ ਬੱਚਿਆਂ ਵਾਸਤੇ ਲਾਏ। ਤੇਰਾ ਹੱਕ ਬਣਦਾ ਸੀ ਪੁੱਛਣਾ, ਪੁੱਛ ਕੇ ਜਿੱਦਾਂ ਮਰਜ਼ੀ ਤੋੜਦਾ। ਫਿਰ ਤਾਂ ਜੇ ਮੈਂ ਰੋਕਦਾ ਤਾਂ ਫਿਰ ਤਾਂ ਗੱਲ ਕਰਦਾ ਯਾਰ ਤੂੰ ਪੁੱਛਿਆ ਸੀ, ਤੂੰ ਮੈਨੂੰ ਮਨਾ ਕੀਤਾ ਸੀ। ਇੱਥੇ ਤੱਕ ਲੋਕ ਹੈਗੇ ਆ ਕਿ ਪੁੱਛਣਾ ਗਵਾਰਾ ਨਹੀਂ ਕੀਤਾ। ਜਦੋਂ ਮੈਂ ਉਹਨੂੰ ਆਪਣੇ ਅੱਖੀਂ ਦੇਖ ਲਿਆ, ਉਹਨੂੰ ਫੜ ਲਿਆ, ਫਿਰ ਬਾਅਦ 'ਚ ਮਿੰਨਤਾਂ ਤਰਲੇ। ਫਿਰ ਤਰਲੇ ਕਰਨ ਦਾ ਕੀ ਫਾਇਦਾ? ਜਾਂ ਤਾਂ ਫਿਰ ਬੰਦਾ ਫਿਰ ਵੀ ਰਵੇ ਕਿ ਹਾਂ ਵੀ ਮੈਂ ਤੋੜੇ ਆ ਅਤੇ ਇੱਦਾਂ ਵਾ, ਤਾਂ ਫਿਰ ਤਰਲੇ ਨਾ ਕਰੇ। ਜ਼ਾਹਰੀ ਗੱਲ ਹੈ, ਜਿਹੜੇ ਬੰਦੇ ਨੇ ਇੱਕ ਐਡੀ ਸੋਹਣੀ ਚੀਜ਼ ਆਪਣੇ ਬੱਚਿਆਂ ਤਰ੍ਹਾਂ ਪਾਲਣੇ ਪੈਂਦੀ ਆ ਚੀਜ਼, ਜੋ ਕੋਈ ਵੀ ਹੋਵੇ। ਆ ਦੇਖੋ ਨਾ, ਹੁਣ ਬਾਗ ਆ ਪੂਰਾ, ਕਿੱਡਾ ਬਾਗ ਆ, ਠੀਕ ਹੈ ਨਾ। ਇਹਦੀ ਵੀ ਐਵੇਂ ਹੀ ਮੇਨਟੇਨੈਂਸ ਸਮਝ ਲਓ, ਯਾਨੀ ਕਿ ਇਹਦੀ ਜੋ ਵੀ ਕਰਨਾ, ਗੋਡੀ ਛੋਡੀ ਖਾਦਾਂ ਸਪਰੇਆਂ, ਟਾਈਮ ਲੱਗਦਾ ਇਹਨੂੰ ਹਰ ਚੀਜ਼ 'ਤੇ। ਇਹਦਾ ਜੋ ਕੁਛ ਕਰਨਾ ਅਤੇ ਮਿਹਨਤ ਦੇ ਕੇ ਕਰਾਉਣਾ ਪੈਂਦਾ। ਇੱਕ ਬੰਦਾ ਹੁਣ ਕਵੇ ਮੈਨੂੰ ਚੰਗਾ ਲੱਗਾ ਸੀ ਮੈਂ ਤੋੜ ਲਿਆ, ਉਹ ਕੋਈ ਗੱਲ ਬਣਦੀ ਨਹੀਂ ਹੈ। ਇਹ ਮੇਰੇ ਉਹਨਾਂ ਭਰਾਵਾਂ ਵਾਸਤੇ ਵੀ ਹੈ ਜਿਹੜੇ ਭਰਾ ਇੱਕ ਦੂਸਰੇ ਨਾਲ ਸ਼ੁਗਲ ਨਾਲ ਤੋੜਦੇ ਆ ਨਾ ਦੂਸਰਿਆਂ ਦੇ ਬਾਗ ਦੇ ਵਿੱਚੋਂ। ਯਾਰ ਸ਼ੁਗਲ ਨਾਲ ਤੋੜਿਆ ਨਾ ਕਰੋ, ਉਹਨੂੰ ਪੁੱਛ ਕੇ ਤੋੜ ਲਿਆ ਕਰੋ। ਨਾ ਨਹੀਂ ਕੋਈ ਕਰਦਾ ਹੁੰਦਾ, ਕੋਈ ਵੀ ਪੁੱਛ ਕੇ ਤੋੜੋਗੇ ਕਦੇ ਵੀ ਕੋਈ ਨਾ ਨਹੀਂ ਕਰਦਾ। ਲੇਕਿਨ ਗੱਲ ਹੈਗੀ ਕਿ ਜਦੋਂ ਇੱਦਾਂ ਤੋੜਨਾ ਨਾ ਚੋਰੀ ਹੁੰਦੀ ਹੈ, ਉਹ ਚੋਰੀ ਫਿਰ ਚੋਰੀ ਹੁੰਦੀ ਹੈ। ਜਦੋਂ ਫੜੇ ਜਾਂਦੇ ਆ ਫਿਰ ਮੁੜ ਕੇ ਤਰਲੇ ਕਰਨ ਦਾ, ਮੁੜ ਕੇ ਵੱਡਿਆਂ ਨੂੰ ਵੀ ਲਿਆਉਣਾ ਆਪਣਿਆਂ ਨੂੰ ਤਰਲੇ ਕਰਨ ਵਾਸਤੇ। ਫਾਇਦਾ ਉਸ ਚੀਜ਼ ਦਾ ਖਾਧੀ ਦਾ, ਖਾਧੀ ਫਿਰ ਕੀ? ਫਿਰ ਖਾਧੀ ਨਾ, ਫਿਰ ਤੋਂ ਤੁਸੀਂ ਬੇਇੱਜ਼ਤੀ ਕਰਾ ਕੇ ਖਾਧੀ। ਉਹਦੇ ਨਾਲ ਬਿਹਤਰ ਹੈ ਕਿ ਬੰਦਾ ਥੋੜ੍ਹਾ ਜਿਹਾ ਸਬਰ ਕਰ ਲੇ। ਬੰਦਾ ਆਉਂਦਾ ਹੀ ਆ, ਆਣ ਕੇ ਉਹਨੂੰ ਬੰਦਾ ਮਿਲਦਾ, ਉਹਨੂੰ ਕਹਿੰਦਾ ਯਾਰ ਕਿ ਮੈਂ ਚੀਜ਼ ਮੈਨੂੰ ਪਸੰਦ ਆਈ ਹੈ, ਮੈਂ ਖਾਣੀ ਹੈ, ਮੈਨੂੰ ਦੇ ਥੋੜ੍ਹੀ। ਕੋਈ ਵੀ ਕਿਸੇ ਨੂੰ ਮਨਾ ਨਹੀਂ ਕਰਦਾ ਹੁੰਦਾ। ਜਿਹਨੇ ਇੰਨਾ ਬੂਟਾ ਲਾਇਆ ਵਾ, ਅਗਰ ਉਹਦੇ 'ਚੋਂ ਕਿਲੋ 2 ਕਿਲੋ ਜਾਂ 4 ਕਿਲੋ ਕੋਈ ਲੈ ਵੀ ਜਾਊ, ਕੋਈ ਫ਼ਰਕ ਨਹੀਂ ਪੈਂਦਾ ਹੁੰਦਾ। ਲੇਕਿਨ ਪੁੱਛ ਕੇ ਲੈ ਕੇ ਜਾਣਾ ਹੋਰ ਚੀਜ਼ ਹੁੰਦੀ ਆ, ਚੋਰੀ ਲੈ ਕੇ ਜਾਣਾ ਹੋਰ ਚੀਜ਼ ਹੁੰਦੀ ਆ। ਬਾਕੀ ਜਿਹੜੇ ਨਾ ਇਹਨਾਂ ਕੁਛ ਲੋਕ ਹੁੰਦੇ ਜਿਹਨਾਂ ਨੂੰ ਸਮਝ ਨਹੀਂ ਆਉਂਦੀ, ਉਹ 'ਚ ਬਹੁਤ ਸਾਰੇ ਲੋਕ ਹੈਗੇ ਜਿਹਨਾਂ ਨੂੰ ਸਮਝ ਕਦੀ ਵੀ ਨਹੀਂ ਆਉਂਦੀ, ਜਿਹਨਾਂ ਨੇ ਸਾਰੀ ਉਮਰ ਇੱਦਾਂ ਹੀ ਚੀਜ਼ਾਂ ਤੋੜ ਤੋੜ ਕੇ ਹੀ ਖਾਧੀਆਂ। ਕਿਉਂਕਿ ਪਿੰਡਾਂ ਵਿੱਚ ਉਹ ਬੰਦੇ ਪਤਾ ਹੁੰਦਾ ਵਾ ਲੋਕਾਂ ਨੂੰ, ਸਾਰਿਆਂ ਨੂੰ, ਪਿੰਡਾਂ ਵਾਲਿਆਂ ਨੂੰ, ਸਾਰੇ ਪਿੰਡਾਂ ਵਾਲਿਆਂ ਨੂੰ ਇੱਕ ਦੂਸਰੇ ਦਾ ਪਤਾ ਹੁੰਦਾ ਕਿ ਕਿਹੜਾ ਬੰਦਾ ਇੱਦਾਂ ਕੰਮ ਕਰਦਾ। ਬਾਕੀ ਆਪਣੇ ਦੁਆਵਾਂ 'ਚ ਯਾਦ ਰੱਖਿਓ ਆਪਣੇ ਵੀਰ ਨੂੰ। ਅੱਲਾ ਹਾਫਿਜ਼।